अस्सलामुअलैकुम सत श्री अकाल। तुसी देख रहे हो पंजाबी प्रचार टीवी और एक बार फिर मैं तुहाडे नाल इरफान समोर हाजिर हाँ। और इस टाइम असीं मौजूद हाँ गुरुद्वारा पंजा साहब हसन अब्दाल और पंजाबी प्रचार की टीम अज हसन अब्दाल स्पैशली आई है। इत्थे विसाखी दियां सैलीब्रेशनस हो रही ने, मेला इत्थे लगा वा, सैलीब्रेशनस चल रही ने। इंडिया तो एक बहुत वड्डा जत्था आया वा और साडी कोशिश है कि इंडियन लोग जिहड़े आए ने पाकिस्तान और उन्होंने लिए एक नवा एक्सपीरियंस है तो उन्होंने जोड़े व्यूज़ ने तुहाडे नाल शेयर करिए। इस टाइम मेरे नाल एक बहुत प्यारा जा कपल मौजूद है और इन्हां नाल गलबात करने आ। सत श्री अकाल जी। सत श्री अकाल। की हाल ने जी तुहाडे? ठीक है। की नाम है जी? दर्शन कौर जी। आंटी जी कह रहे सी कि व्यूज़ शेयर करने आ असीं तुहाडे नाल, असीं इत्थे बहुत कुछ देखा। तो आंटी जी हुण बोलो, आ कैमरा तुहाडे सामने, तुसीं दसो इत्थे की देखा, किदां दा लगा, खुल के दसो। बहुत कुछ देखा बाई जी, कहते बहुत त੍ਰਿਸ਼ਨਾ ਸੀਗੀ ਗੁਰੂ ਦੇ ਘਰ ਚ ਆਉਣ ਦੀ। ਅਸੀਂ ਬਹੁਤ ਡੀਕ ਕਰ ਰਹੇ ਸੀ ਵੀ ਕਦੋਂ ਬਾਬੇ ਜੀ ਦੇ ਦਰ ਤੇ ਜਾਈਏ ਤੇ ਧੰਨ ਭਾਗੀਆਂ ਸੀ, ਵੱਡ ਭਾਗੀਆਂ, ਸੰਗਤ ਵੀ ਵੱਡ ਭਾਗੀ ਹੈਗੀ। ਬਾਕੀ ਆ ਬਾਬੇ ਜੀ ਨਾਲ ਵਿਚਾਰ ਕਰੋ ਜੀ। ਇਹ ਪਹਿਲੀ ਵਾਰ ਆਉਣਾ ਹੋਇਆ? ਹਾਂਜੀ ਪਹਿਲੀ। ਮੈਂ ਤੁਹਾਡੇ ਨਾਲ ਹੀ ਗੱਲ ਕਰਨੀ ਹੈ। ਅੱਛਾ ਕੋਈ ਨਹੀਂ, ਬਾਬਾ ਜੀ ਨੂੰ ਜ਼ਿਆਦਾ ਥੋੜਾ ਜਿਹਾ ਵਿਚਾਰਾਂ ਦਾ ਪਤਾ। ਹਾਂਜੀ ਅਸੀਂ ਇਹਨਾਂ ਦੇ ਨਾਲ ਆਂਗੇ। ਇਹਨਾਂ ਨਾਲ ਜ਼ਰੂਰੀ ਹੈ ਗੱਲ? ਹਾਂਜੀ ਇਹਨਾਂ ਨਾਲ। ਚਲੋ ਜੀ, ਆਂਟੀ ਜੀ ਦੀ ਫਰਮਾਇਸ਼ ਤੇ ਤੁਹਾਡੇ ਨਾਲ ਗੱਲ ਕਰਨੇ ਆ ਜੀ। ਕੀ ਹਾਲ ਚਾਲ ਨੇ ਜੀ ਤੇ ਨਾਮ ਆਪਣਾ ਦੱਸੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਬਾਬਾ ਗੁਰਜੰਟ ਸਿੰਘ ਕਹਿੰਦੇ ਆ ਜੀ। ਦਮਦਮਾ ਸਾਹਿਬ ਦੇ ਲਾਗੇ ਪਿੰਡ ਹੈ ਮੇਰਾ, ਤਰਖਾਣ ਵਾਲਾ। ਗੁਰਦੁਆਰਾ ਸਾਹਿਬ ਡੱਬ ਵਾਲੀ ਅਸੀਂ ਗੁਰੂ ਘਰ ਦੀ ਡਿਊਟੀ ਕਰਦੇ ਹਾਂ। ਮੇਰੇ ਨਾਲ ਜਥਾ ਆਇਆ ਜੀ, 7-8 ਸਿੰਘ ਆਏ ਜਣੇ ਪਿੰਡ ਦੇ ਵਿੱਚੋਂ ਜੀ। ਅਸੀਂ ਸ੍ਰੀ ਪੰਜਾ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨ ਛੋਹ ਧਰਤੀ ਇੱਥੇ ਪਾਕਿਸਤਾਨ ਦੇ ਵਿੱਚ ਅਸੀਂ ਇੱਥੇ ਪਹੁੰਚੇ ਹਾਂ ਜੀ। ਤੇ ਕਿੱਦਾਂ ਪ੍ਰੋਗਰਾਮ ਬਣਿਆ? ਸਾਨੂੰ ਬਹੁਤ ਚੰਗਾ ਲੱਗਿਆ ਜੀ, ਬੜਾ ਸੋਹਣਾ ਲੱਗਿਆ। ਪ੍ਰੋਗਰਾਮ ਬਣਿਆ ਕਿੱਦਾਂ ਆਉਣ ਦਾ ਜੀ ਪਿਛਲੇ ਸਾਲ ਅਸੀਂ ਪਾਸਪੋਰਟ ਬਣਾਏ ਇਸੇ ਵਾਸਤੇ ਵੀ ਅਸੀਂ ਪਾਕਿਸਤਾਨ ਗੁਰੂ ਧਾਮਾਂ ਦੇ ਦਰਸ਼ਨ ਕਰਨ ਵਾਸਤੇ ਜਾਣਾ ਹੈ। ਤੇ ਇਸ ਕਰਕੇ ਫਿਰ ਸਾਡੇ ਕੁਝ ਪਿੰਡ ਦੇ ਸਿੰਘ ਨਾਲ ਲਾਏ, ਇਹਨਾਂ ਨੇ ਵੀ ਪਾਸਪੋਰਟ ਨਾਲ ਬਣਵਾਇਆ। ਫਿਰ ਐਤਕੀ ਤਾਂ ਅਸੀਂ ਤਿਆਰੀ ਕਰ ਹੀ ਲਈ ਵੀ ਅਸੀਂ ਜਾਣਾ ਹੀ ਜਾਣਾ ਜੀ ਦਰਸ਼ਨ ਕਰਨ ਵਾਸਤੇ। ਅੱਛਾ ਜੀ। ਹਾਂਜੀ ਹਾਂਜੀ। ਫਿਰ ਕੋਈ ਰੁਕਾਵਟ ਤੇ ਪੇਸ਼ ਨਹੀਂ ਆਈ? ਆਸਾਨੀ ਨਾਲ ਹੋ ਗਿਆ? ਹਾਂਜੀ ਹਾਂਜੀ, ਬੜਾ ਆਨੰਦ ਆਇਆ ਜੀ। ਰਾਤ ਦੇ ਆਏ ਅਸੀਂ 8-9 ਵਜੇ ਪਹੁੰਚੇ ਹੋਵਾਂਗੇ ਤਕਰੀਬਨ। ਬੜੇ ਖੁਸ਼ੀਆਂ ਦੇ ਨਾਲ ਬੜਾ ਸੋਹਣਾ ਲੰਗਰ ਚੱਲ ਰਿਹਾ, ਬੜੀ ਸੋਹਣੀ ਸੇਵਾ ਹੋ ਰਹੀ ਹੈ। ਇੱਥੋਂ ਦੇ ਜਿਹੜੇ ਇਲਾਕੇ ਦੀ ਸੰਗਤ ਹੈ ਬੜੀ ਪਿਆਰ ਕਰ ਰਹੀ ਹੈ ਜੀ, ਸਾਨੂੰ ਬੜੀ ਖੁਸ਼ੀ ਹੈ ਜੀ। ਅੱਛਾ ਆਂਟੀ ਜੀ ਇਹ ਦੱਸੋ, ਨਿਆਣੇ ਕਿੱਥੇ ਜੇ, ਬੱਚੇ ਕਿੱਥੇ ਨੇ ਤੁਹਾਡੇ? ਬੱਚੇ ਪੰਜਾਬ 'ਚ ਨੇ ਜੀ, ਘਰੇ ਨੇ ਜੀ। ਉਹਨਾਂ ਨੂੰ ਨਹੀਂ ਲੈ ਕੇ ਆਏ? ਉਹਨਾਂ ਦੇ ਫਿਰ ਸਾਡਾ ਟਾਈਮ ਨਹੀਂ ਨਾ ਲੱਗਿਆ ਸਾਰਿਆਂ ਦਾ। ਉਹ ਕੀ ਕਰਦੇ ਆ ਉੱਥੇ? ਉਹ ਵੀ ਕਥਾ ਕੀਰਤਨ ਕਰਦੇ ਨੇ ਜੀ, ਗੁਰੂ ਘਰ ਦੀ ਸੇਵਾ ਕਰਦੇ ਆ ਜੀ। ਅੱਛਾ, ਨਹੀਂ ਕੰਮਕਾਰ ਕਾਰੋਬਾਰ ਕੀ ਕਰਦੇ? ਨਹੀਂ ਇਹੀ ਪਾਠ ਪੂਜਾ ਕਰਦੇ ਆ ਜੀ। ਅੱਛਾ, ਗੁਰੂ ਘਰ ਦੀ ਸੇਵਾ। ਠੀਕ ਹੈ, ਗੁਰੂ ਘਰ ਦੀ ਸੇਵਾ। ਹਾਂਜੀ ਗੁਰੂ ਘਰ ਦੀ ਸੇਵਾ ਕਰ ਰਹੇ ਹਾਂ ਜੀ। ਹਾਂਜੀ ਹਾਂਜੀ ਹਾਂਜੀ। ਖਾਣਾ ਪੀਣਾ ਰੋਜ਼ਗਾਰ ਕੀ ਹੈ, ਪੈਸੇ ਕਿੱਥੋਂ ਆਉਂਦੇ ਆ? ਪੈਸੇ ਜੀ ਕਦੇ ਕੀਰਤਨ ਕਰ ਲਿਆ ਜੀ, ਕਦੇ ਕਥਾ ਕਰ ਲਈ ਜੀ, ਕਦੇ ਪਾਠ ਕਰ ਲਏ ਜੀ, ਉਹ ਸਾਨੂੰ ਸੇਵਾ ਮਿਲ ਜਾਂਦੀ, ਅਸੀਂ ਗੁਜ਼ਾਰਾ ਕਰ ਲੈਂਦੇ ਹਾਂ ਜੀ। ਹਾਂਜੀ। ਤੇ ਤੁਹਾਡਾ ਕੀ ਰੋਲ ਆ, ਤੁਸੀਂ ਵੀ ਕਰਦੇ ਹੋ? ਨਹੀਂ ਜੀ, ਜਾਂ ਅੰਕਲ ਜੀ ਕਰਦੇ ਆ? ਅੰਕਲ ਜੀ ਕਰਦੇ ਨੇ। ਨਾਲ ਸੇਵਾ ਕਰ ਰਹੇ ਜੀ, ਇਹ ਵੀ ਨਾਲ ਹੀ ਸੇਵਾ ਕਰਦੇ ਆ। ਹਾਂਜੀ ਹਾਂਜੀ। ਘਰ ਦੀ, ਗੁਰੂ ਘਰ ਦੀ ਜਦੋਂ ਅਸੀਂ ਕੰਡਮ ਹੋ ਜਾਂਦੇ ਉਦੋਂ ਇਹ ਸੇਵਾ ਕਰਦੇ ਜੀ ਨਾਲ। ਸਹੀ। ਬਾਕੀ ਲੰਗਰ ਪਾਣੀ ਸੰਗਤਾਂ ਨੂੰ ਛਕਾਉਣਾ, ਆਉਂਦੀ ਜਾਂਦੀ ਸੰਗਤ ਰਹਿੰਦੀ ਆ ਗੁਰੂ ਘਰ 'ਚ ਜੀ। ਅੱਛਾ, ਤੇ ਵਿਸਾਖੀ ਦਾ ਮੇਲਾ ਇੱਥੇ ਪਹਿਲੀ ਵਾਰ ਮਨਾ ਰਹੇ ਹੋ ਜਾਂ ਪਹਿਲਾਂ ਵੀ ਕਦੇ ਮਨਾਇਆ? ਨਹੀਂ ਅਸੀਂ ਦਮਦਮਾ ਸਾਹਿਬ ਜਾਂਦੇ ਰਹਿੰਦੇ ਆ ਜੀ, ਉੱਥੇ ਦੇਖਦੇ ਆਂਗੇ। ਇੱਥੇ ਪਹਿਲੀ ਵਾਰ ਆਏ ਆ ਜੀ। ਉੱਥੇ ਵੀ ਇਦਾਂ ਦਾ ਹੀ ਲੱਗਦਾ ਵਾ? ਨਹੀਂ ਹਾਂਜੀ, ਉੱਥੇ ਵੀ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਜੀ, ਬਹੁਤ ਵਧੀਆ ਮਨਾਇਆ ਜਾਂਦਾ ਜੀ। ਕੀ ਹੁੰਦਾ ਵਿਸਾਖੀ ਦੇ ਮੇਲੇ ਤੇ? ਕੀ ਹੁੰਦਾ ਵਾ? ਬਹੁਤ ਕੁਝ ਹੁੰਦਾ ਜੀ। ਆਹੀ ਜਲੇਬੀਆਂ, ਪਕੌੜੇ, ਲੰਗਰ। ਕਈ ਸੰਗਤਾਂ ਲੰਗਰ ਖਾਣ ਆਉਂਦੀਆਂ ਨੇਗੀਆਂ, ਦੇਖਦੀਆਂ ਨੇ ਜੀ। ਤੇ ਕਈ ਸੰਗਤਾਂ ਗੁਰੂ ਦੇ ਜਸ ਸੁਣਨ ਤੇ ਇਤਿਹਾਸ ਬਾਰੇ ਜਾਣਕਾਰੀ ਲੈਣ ਆਉਂਦੇ ਆ ਜੀ। ਹਾਂਜੀ। ਅੱਛਾ ਅੰਕਲ ਜੀ ਕਹਿੰਦੇ ਆ ਕਿ ਕਣਕਾਂ ਪੱਕਦੀਆਂ ਨੇ ਤੇ ਮੇਲਾ ਲੱਗਦਾ ਵਾ, ਉਧਰ ਕਣਕਾਂ ਪੱਕ ਗਈਆਂ ਨੇ? ਹਾਂਜੀ ਕਣਕਾਂ ਪੱਕ ਰਹੀਆਂ, ਕੋਈ ਸੰਭਾਲ ਰਹੇ ਆ, ਕਿਸੇ ਦੀ ਕੋਈ ਰਹਿੰਦੀ ਆ ਸੰਭਾਲਣ ਵਾਲੇ ਲੱਗੇ ਹੋਏ ਲੋਕ। ਵਾਢੀਆਂ ਲੱਗੀਆਂ ਨੇ? ਹਾਂਜੀ ਸਾਡੀਆਂ ਲੱਗੀਆਂ, ਕੁਝ ਵੱਢ ਲਈਆਂ, ਕੁਝ ਰਹਿੰਦੀਆਂ ਜੀ। ਹਾਂਜੀ ਹਾਂਜੀ ਹਾਂਜੀ। ਵਿਸਾਖੀ ਦੇ ਸ਼ੁਭ ਦਿਹਾੜੇ ਤੇ 13 ਅਪ੍ਰੈਲ ਨੂੰ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸ਼ਬਦ ਉਚਾਰਨ ਕਰਕੇ ਕਿਹਾ ਸੀਗਾ, ਜੋ ਤੋ ਪ੍ਰੇਮ ਖਿਲਣ ਕਾ ਚਾਹੋ ਸਿਰ ਧਰ ਤਲੀ ਗਲੀ ਮੇਰੀ ਆਓ, ਇਹ ਤਾਂ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਲ ਨਾ ਕੀਜੈ। ਇੰਨੀ ਗੱਲ ਕਹਿ ਕੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ 5 ਪਿਆਰੇ ਸਾਜੇ ਸਨ ਜੀ। ਤੇ 5 ਪਿਆਰਿਆਂ ਨੂੰ ਅੰਮ੍ਰਿਤ ਦੇ ਕੇ ਉਹਨਾਂ ਤੋਂ ਗੁਰੂ ਸਾਹਿਬ ਨੇ ਆਪ ਅੰਮ੍ਰਿਤ ਮੰਗਿਆ। ਗੁਰੂ ਸਾਹਿਬ ਨੂੰ ਫਿਰ 5 ਪਿਆਰਿਆਂ ਦੇ ਵਿੱਚੋਂ ਬਾਬਾ ਦਇਆ ਸਿੰਘ ਜੀ ਵੱਡੇ ਜਿਹੜੇ ਸੀ, ਮਤਲਬ ਗੁਰੂ ਸਾਹਿਬ ਦੇ 5 ਪਿਆਰਿਆਂ ਦੇ ਵਿੱਚੋਂ, ਉਹਨਾਂ ਨੇ ਕਿਹਾ ਮਹਾਰਾਜ ਜੀ ਸਿਰ ਦਿੱਤਾ ਤੁਸੀਂ ਕੀ ਦਿਓਗੇ? ਗੁਰੂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਕਹਿੰਦੇ ਸਮੇਂ ਸਿਰ ਅਸੀਂ ਆਪਣਾ ਸਾਰਾ ਸਰਵੰਸ ਲੇਖੇ ਲਾ ਦਾਂਗੇ। ਪਹਿਲਾਂ ਅਸੀਂ ਆਪਣੇ ਪਿਤਾ ਨੇ ਹਿੰਦੂ ਧਰਮ ਦੇ ਵਾਸਤੇ ਲੇਖੇ ਲਾ ਦਿੱਤਾ, ਸਾਨੂੰ ਅੰਮ੍ਰਿਤ ਦੀ ਦਾਤ ਦਿਓ।
ਗੁਰੂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੇ ਪੰਜਾਂ ਪੈਰਾਂ ਤੋਂ ਅੰਮ੍ਰਿਤ ਲੈ ਕੇ ਜੀ ਅੰਮ੍ਰਿਤ ਛਕ ਕੇ ਗੋਬਿੰਦ ਰਾਏ ਤੋਂ ਗੁਰੂ ਗੋਬਿੰਦ ਸਿੰਘ ਬਣੇ ਜੀ ਆਪ ਗੁਰੂ ਗੋਬਿੰਦ ਸਿੰਘ ਮਹਾਰਾਜ। ਉਸ ਕਰਕੇ ਇਹ ਪਰੰਪਰਾ ਚੱਲਦੀ ਆ ਰਹੀ ਹੈ ਜੀ। ਹਰ ਵਿਸਾਖੀ ਦਮਦਮਾ ਸਾਹਿਬ, ਅਨੰਦਪੁਰ ਸਾਹਿਬ, ਪੰਜਾਬ ਦੀ ਧਰਤੀ ਇੰਡੀਆ ਦੇ ਵਿੱਚ ਅਸੀਂ ਮਨਾਉਂਦੇ ਹਾਂ ਜੀ। ਇੱਥੇ ਸਾਨੂੰ ਬੜੀ ਖੁਸ਼ੀ ਹੋਈ ਪਹਿਲੀ ਵਾਰ ਦਰਸ਼ਨ ਕਰਕੇ ਜੀ। ਅੱਛਾ ਜੀ, ਆ ਮਾਤਾ ਜੀ ਨੇ ਤੁਹਾਡੀ ਧਰਮ ਪਤਨੀ ਨੇ, ਇਹ ਉੱਥੇ ਮੈਨੂੰ ਮਿਲੇ, ਕਹਿੰਦੇ ਜੀ ਵਿਚਾਰ ਸਾਂਝੇ ਕਰਨੇ ਆ ਤੁਹਾਡੇ ਨਾਲ, ਠੀਕ। ਤੇ ਫਿਰ ਜਦੋਂ ਮੈਂ ਇੱਥੇ ਆਇਆ ਫਿਰ ਇਹਨਾਂ ਨੇ ਕਿਹਾ ਨਹੀਂ ਮੇਰਾ ਪਤੀ ਵੀ ਨਾਲ ਹੈਗਾ, ਉਹਨੂੰ ਬੁਲਾਉਣਾ, ਤੁਹਾਨੂੰ ਨਾਲ ਬੁਲਾਇਆ ਔਰ ਫਿਰ ਇਹਨਾਂ ਨੇ ਆਪਣਾ ਮਾਈਕ ਤੁਹਾਡੇ ਅੱਗੇ ਕਰਤਾ, ਕਿਹਾ ਕਿ ਜੀ ਮੇਰੇ ਹਿੱਸੇ ਦੀ ਵੀ ਇਹਨਾਂ ਨਾਲ ਗੱਲ ਕਰ, ਠੀਕ। ਇੰਨਾ ਮਤਲਬ ਤੁਹਾਨੂੰ ਪਿਆਰ ਕਰਦੇ ਨੇ ਔਰ ਇੰਨਾ ਇੰਪੋਰਟੈਂਸ ਦਿੰਦੇ ਨੇ, ਠੀਕ। ਤੇ ਅੱਜ ਇਸ ਟਾਈਮ ਕੈਮਰੇ ਦੇ ਸਾਹਮਣੇ ਪੂਰੀ ਦੁਨੀਆ ਤੁਹਾਨੂੰ ਦੇਖ ਰਹੀ ਹੈ ਔਰ ਆਪਣੀ ਧਰਮ ਪਤਨੀ ਲਈ ਕੋਈ ਐਸਾ ਜਿਹਾ ਪੈਗਾਮ ਦਿਓ ਕਿ ਜਿਹੜੇ ਯੰਗਸਟਰਸ ਵੇਖ ਰਹੇ ਨੇ ਨਾ ਉਹ ਵੀ ਰਸ਼ਕ ਕਰਨ। ਹਾਂਜੀ ਹਾਂਜੀ, ਇਹਨਾਂ ਦਾ ਬਹੁਤ ਸਹਿਯੋਗ ਆ ਜੀ ਸਾਡੇ ਨਾਲ। ਸਾਨੂੰ ਅਸਲੀ ਦਰਸ਼ਨ ਕਰਾਉਣ ਵਾਲੇ ਅਸਲੀ ਇਹੀ ਨੇ। ਇਹਨਾਂ ਨੇ ਪਹਿਲਾਂ ਕਿਹਾ ਵੀ ਆਪਾਂ ਪਾਸਪੋਰਟ ਬਣਾ ਗਏ, ਆਪਾਂ ਬਾਬੇ ਨਾਨਕ ਦੇ ਘਰ ਦੇ ਦਰਸ਼ਨ ਕਰਨ ਵਾਸਤੇ ਜਾਣਾ ਹੈ ਇੰਡੀਆ, ਮਤਲਬ ਪਾਕਿਸਤਾਨ ਦੇ ਵਿੱਚ। ਇਹਨਾਂ ਦੇ ਰੋਲ ਨਾਲ ਹੀ, ਇਹਨਾਂ ਦਾ ਸਦਕਾ ਹੀ ਅਸੀਂ ਮਤਲਬ ਪ੍ਰੋਗਰਾਮ ਇਹ ਕਰ ਰਹੇ ਹਾਂ ਸਾਰਾ। ਜਿੱਥੇ ਵੀ ਦਰਸ਼ਨ ਕਰਨ ਜਾਂਦੇ ਹਾਂ ਤਾਂ ਇਹ ਨਾਲ ਹੁੰਦੇ ਆ, ਪੂਰੀ ਸਾਡਾ ਧਿਆਨ ਧਰਦੇ ਰਹੇ। ਮੈਨੂੰ ਸ਼ੂਗਰ ਦੀ ਬਿਮਾਰੀ ਹੈ, ਕਈ ਵਾਰੀ ਮਤਲਬ ਹੋ ਜਾਂਦੀ ਹੈ, ਪੂਰਾ ਧਿਆਨ ਰੱਖਣਗੇ ਖਾਣੇ ਪੀਣੇ ਵਿੱਚ ਵੀ, ਉਹ ਵੀ ਨਾਲ, ਉਹ ਵੀ ਜੋ ਵੀ ਕੋਈ ਵੀ ਗੱਲ ਹੈ। ਜਿਵੇਂ ਹੁਣ ਤੁਹਾਨੂੰ ਇਹਨਾਂ ਨੇ ਦੇਖਿਆ, ਇਹਨਾਂ ਦੇ ਮਨ ਵਿੱਚ ਇਹ ਸੀ ਵੀ ਪਹਿਲਾਂ ਉਹ ਆਉਣ, ਬਾਬਾ ਗੁਰਜੰਟ ਸਿੰਘ ਜੀ ਉਹ ਆਉਣ, ਸਾਡੇ ਪਤੀ ਜੀ ਆਉਣ, ਉਹ ਗੱਲ ਕਰਨ, ਫਿਰ ਅਸੀਂ ਇਹਨਾਂ ਦੇ ਨਾਲ ਗੱਲ ਕਰਨੀ ਹੈ। ਜਾਣੇ ਜੀ ਸਾਡੇ ਨਾਲ ਮੋਢਾ ਲਾ ਕੇ ਪੂਰਾ, ਜਾਣੇ ਪੂਰਾ ਸਾਡਾ ਆਪਸ ਵਿੱਚ ਦੀ ਮੋਹ ਪਿਆਰ ਹੈ। ਬੱਚੇ ਸਾਡੇ ਭਾਵੇਂ ਗੁਰੂ ਘਰਾਂ ਦੇ ਵਿੱਚ ਅੱਡੋ ਦੀ ਸੇਵਾ ਕਰ ਰਹੇ ਆ, ਉਹ ਵੀ ਬੜੀ ਆਪ ਦੀ ਸੇਵਾ ਕਰ ਰਹੇ ਆ। ਪਰ ਜਿਹੜਾ ਪ੍ਰੋਗਰਾਮ ਹੈ ਜੀ, ਸਾਡਾ ਇਸੇ ਤਰ੍ਹਾਂ ਹੀ ਰਵੇ, ਇਸੇ ਤਰ੍ਹਾਂ ਹੀ ਗੁਰੂ ਮਹਾਰਾਜ ਇਹ ਬੇਨਤੀ ਕਰਦੇ ਵੀ ਇਸ ਤਰ੍ਹਾਂ ਰਹਿਣਾ ਚਾਹੀਦਾ। ਅੱਛਾ, ਫਿਰ ਕੈਮਰੇ ਦੇ ਸਾਹਮਣੇ ਅਜੇ ਇਹਨਾਂ ਨੂੰ ਆਈ ਲਵ ਯੂ ਕਹਿ ਦਿਓ। ਚਲੋ ਜੀ, ਤੁਹਾਡਾ ਦੋਨਾਂ ਦਾ ਬਹੁਤ ਸ਼ੁਕਰੀਆ, ਤੁਸੀਂ ਵਿਚਾਰ ਸਾਂਝੇ ਕੀਤੇ। ਇਜਾਜ਼ਤ ਦਿਓ ਜੀ, ਰੱਬ ਰਾਖਾ।